ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਮੇਨ ਖਬਰ ਕੈਲੀਫੋਰਨੀਆ ਦੇ ਸਟੇਟ ਸੈਨੇਟਰ ਐਲੈਕਸ ਪਡੀਆ ਨੂੰ FBI ਤੇ ਹੋਰ ਜਿਹੜੀਆਂ ਆਈਸ ਦੀਆਂ ਏਜੰਸੀਜ਼ ਆ ਉਹਨਾਂ ਵੱਲੋਂ ਧੱਕੇ ਦੇ ਨਾਲ ਇੱਕ ਜੋ ਕਾਨਫਰੰਸ ਹੋ ਰਹੀ ਸੀ ਜਿਹਦੇ ਵਿੱਚ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਆਏ ਹੋਏ ਸੀ। ਉਸ ਕਾਨਫਰੰਸ ਚੋਂ ਧੱਕੇ ਨਾਲ ਬਾਹਰ ਕੱਢ ਕੇ ਕੜੀਆਂ ਲਾਈਆਂ ਗਈਆਂ ਤੇ ਉਹ ਹੁਣ ਅੱਜ ਦੀ ਮੇਨ ਨਿਊਜ਼ ਜਿਹੜੀ ਬਣੀ ਹੋਈ ਆ। ਉਹਦੋਂ ਬਾਅਦ US ਕਾਂਗਰਸ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਕਾਂਗਰਸਮੈਨ ਆ, ਕਾਂਗਰਸ ਵੂਮਨ ਉਹਨੇ ਪ੍ਰੋਟੈਸਟ ਵੀ ਕੀਤਾ ਹੈਗਾ। ਸੋ ਜਿਹੜੇ ਐਲੈਕਸ ਪਡੀਆ ਆ ਸਪੈਨਿਸ਼ ਮੂਲ ਦੇ ਆ। ਪਹਿਲੇ ਜਿਹੜੇ ਸਪੈਨਿਸ਼ ਮੂਲ ਦੇ ਕੈਲੀਫੋਰਨੀਆ ਤੋਂ ਸੈਨੇਟਰ ਆ। ਤੇ ਕ੍ਰਿਸਟੀ ਨੋਇਮ ਜਦੋਂ ਪ੍ਰੈਸ ਕਾਨਫਰੰਸ ਕਰ ਰਹੀ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਸੈਕਟਰੀ ਸਾਹਿਬ ਇਹ ਜਿਹੜੀ ਗੱਲਬਾਤ ਕਰ ਰਹੇ ਆ ਵੀ ਇੰਨੀ ਵਧਾ ਚੜਾ ਕੇ ਕਾਹਤੇ ਕਰ ਰਹੇ ਹੈਗੇ ਆ। ਤੇ ਮੈਂ ਸੈਨੇਟਰ ਆ ਐਲੈਕਸ ਪਡੀਆ। ਇਹ ਗੱਲ ਉਹਨਾਂ ਨੇ ਕਿਸੇ ਨੇ ਨਹੀਂ ਸੁਣੀ, ਧੱਕੇ ਦੇ ਨਾਲ ਬਾਹਰ ਲੈ ਗਏ ਤੇ ਬਾਹਰ ਲਿਜਾ ਕੇ ਉਹਨੂੰ FBI ਹੋਰ ਸਾਰਿਆਂ ਨੇ ਥੱਲੇ ਵੀ ਸਿੱਟ ਲਿਆ ਤੇ ਉਹਦੇ ਕੜੀਆਂ ਵੀ ਲਾਈਆਂ। ਤੇ ਹੁਣ ਉਸ ਨੂੰ ਲੈ ਕੇ ਈਵਨ ਸੈਨੇਟਰ ਹਿਲਰੀ ਕਲਿੰਟਨ ਉਹਨਾਂ ਨੇ ਵੀ ਕਿਹਾ ਵੀ ਇਹ ਬਹੁਤ ਮਾੜੀ ਗੱਲ ਹੈਗੀ ਆ। ਬਾਕੀ ਦੇ ਜਿਹੜੇ ਡੈਮੋਕ੍ਰੇਟ ਸੈਨੇਟਰਸ ਹੈਗੇ ਆ ਉਹ ਸਾਰੇ ਇਸ ਗੱਲ ਦਾ ਵਿਰੋਧ ਕਰ ਰਹੇ ਹੈਗੇ ਆ। ਕਹਿੰਦੇ ਵੀ $140 ਬਿਲੀਅਨ ਪ੍ਰੈਜ਼ੀਡੈਂਟ ਨੇ ਬਾਰਡਰ ਤੇ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਲਿਆ ਹੈਗਾ, ਹੋਰ ਸੋਸ਼ਲ ਤੇ ਟੈਕਸਸ ਦੇ ਸੋਸ਼ਲ ਪ੍ਰੋਗਰਾਮ ਨੂੰ ਕੱਟ ਕਰਕੇ ਤੇ ਅਮੀਰਾਂ ਦੇ ਜਿਹੜੇ ਟੈਕਸ ਆ ਉਹਨੂੰ ਕੱਟ ਕਰਕੇ। ਪਰ ਜਿਸ ਹਿਸਾਬ ਦੇ ਨਾਲ ਲੋਕਾਂ ਦੇ ਵਿੱਚ ਡਰ ਵਾਲਾ ਮਾਹੌਲ ਪੈਦਾ ਕੀਤਾ ਗਿਆ ਆ ਉਹ ਇੱਕ ਬਹੁਤ ਮਾੜੀ ਗੱਲ ਆ। ਸੋ LA ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈਗਾ ਉਹ ਤੁਹਾਡੇ ਸਾਹਮਣੇ ਆ। ਸੋ ਇਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਸੈਨੇਟਰ ਇਨਕਲੂਡਿੰਗ ਐਲੈਕਸ ਪਡੀਆ ਨੇ ਇਹ ਕਿਹਾ ਵੀ ਜਿਹੜਾ ਹੁਣ ਸ਼ਨੀਚਰਵਾਰ ਨੂੰ ਨੋ ਕਿੰਗਸ ਡੇ ਮਨਾਇਆ ਜਾ ਰਿਹਾ ਆ ਤੇ 2000 ਤੋਂ ਵੱਧ ਜਗ੍ਹਾ ਤੇ ਪੂਰੇ ਅਮਰੀਕਾ ਦੇ ਵਿੱਚ ਪ੍ਰੋਟੈਸਟ ਹੋਣੇ ਆ ਤੇ ਉਹਦੇ ਵਿੱਚ ਵੱਧ ਚੜ ਕੇ ਜਿਹੜਾ ਹਿੱਸਾ ਆ ਉਹ ਪਾਇਆ ਜਾਵੇ। ਜੀ, ਬਿਲਕੁਲ। ਇਹ ਜਿਹੜੀ ਚੀਜ਼ ਹਰਜੋਤ ਸਿੰਘ ਜੀ ਇੱਕ ਸਿਟਿੰਗ US ਸੈਨੇਟਰ ਦੇ ਨਾਲ ਵਾਪਰੀ ਆ। ਬਾਅਦ ਦੇ ਵਿੱਚ ਇਹ ਜੋ ਰੌਲਾ ਰੱਪਾ ਪੈ ਕੇ ਹਟਿਆ, ਬਾਅਦ 'ਚ ਕੜੀਆਂ ਲਾ ਦਿੱਤੀਆਂ ਗਈਆਂ, ਛੱਡ ਦਿੱਤਾ ਗਿਆ, ਸਾਰਾ ਕੁਛ ਹੋਇਆ। ਪਰ ਬਾਅਦ 'ਚ ਜਦੋਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਇੱਕ ਸੈਨੇਟਰ ਨੂੰ ਜੋ ਇੱਕ ਸਵਾਲ ਦੇ ਨਾਲ ਇਸ ਤਰੀਕੇ ਦੇ ਨਾਲ ਉਸ 'ਤੇ ਉਲਟ ਰਿਸਪੌਂਡ ਕਰਦੀ ਹੈ, ਤੇ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਹੋਵੋਗੇ ਵੀ ਫਾਰਮ ਵਰਕਰਸ ਦੇ ਨਾਲ, ਕੁੱਕਸ ਦੇ ਨਾਲ, ਜਿਹੜੇ ਕੰਮ ਕਰਦੇ ਲੋਕ ਨੇ, ਲੇਬਰਰਸ ਆ ਥਰੂ ਆਊਟ ਕੈਲੀਫੋਰਨੀਆ ਜਾਂ ਪੂਰੇ ਮੁਲਕ ਦੇ ਵਿੱਚ, ਉਹਨਾਂ ਦੇ ਨਾਲ ਕਿੱਦਾਂ ਦਾ ਵਰਤਾਰਾ ਇਹ ਕਰਦੇ ਹੋਣਗੇ। ਸੋ ਕਹਿੰਦੇ ਵੀ ਆਪਾਂ ਨੂੰ ਇਸ ਐਡਮਿਨਿਸਟ੍ਰੇਸ਼ਨ ਨੂੰ ਅਕਾਊਂਟੇਬਲ ਬਣਾਉਣਾ ਜਿਹੜਾ ਉਹ ਚਾਹੀਦਾ ਆ। ਜਿਹੜੇ ਦੇਖਿਆ ਜਾਵੇ ਤਾਂ ਇਸ ਚੀਜ਼ ਦੀ ਜਿਹੜੀ ਨਿੰਦਾ ਆ, ਆਲੋਚਨਾ ਆ, ਉਹ ਬਹੁਤਾਤ ਦੇ ਵਿੱਚ ਡੈਮੋਕ੍ਰੇਟਸ ਦੇ ਦੁਆਰਾ ਹੀ ਜਿਹੜੀ ਉਹ ਕੀਤੀ ਗਈ ਉਹਨਾਂ ਦੀ ਪਾਰਟੀ ਲਾਈਨ ਦੇ ਉੱਤੇ। ਰਿਪਬਲਿਕਨਸ ਨੇ ਤੇ ਇੱਥੋਂ ਤੱਕ ਵੀ ਇਹਨਾਂ ਨੂੰ ਸਵਾਲ ਜਿਹੜੇ ਉਹ ਕਰ ਦਿੱਤੇ ਵੀ ਤੁਸੀਂ ਉੱਥੇ ਕਰ ਕੀ ਰਹੇ ਸੀਗੇ, ਤੁਹਾਨੂੰ ਤਾਂ ਇੱਥੇ ਵਾਸ਼ਿੰਗਟਨ DC ਦੇ ਵਿੱਚ ਹੋਣਾ ਚਾਹੀਦਾ ਸੀਗਾ। ਸੋ ਜਿੱਥੋਂ ਦੇ ਉਹ ਸੈਨੇਟਰ ਨੇ ਕਿ ਉੱਥੇ ਜਾ ਕੇ ਉਹਨਾਂ ਲੋਕਾਂ ਦੀ ਉਹ ਗੱਲ ਜਿਹੜੀ ਉਹ ਨਹੀਂ ਜਿਹੜੀ ਉਹ ਚੁੱਕੀ ਜਾ ਸਕਦੀ। ਇਹ ਮਸਲਾ ਕਾਫੀ ਜ਼ਿਆਦਾ ਜਿਹੜਾ ਇਸ ਦੋ ਟਾਈਮ ਰਿਪਬਲਿਕਨ ਸੈਨੇਟਰਸ ਰਾਜਕਨਵੀਰ ਸਿੰਘ ਜੀ, ਜਿਹੜੇ ਲੀਜ਼ਾ ਮਸੌਕਸਕੀ ਆ ਮਰਕੋਸਕੀ ਤੇ ਸੂਜ਼ਨ ਕਾਲਿਨਸ, ਦੋਨਾਂ ਨੇ ਕਿਹਾ ਵੀ ਇਹ ਬਹੁਤ ਮਾੜੀ ਗੱਲ ਹੋਈ ਹੈਗੀ। ਹਾਂ, ਇਹ ਹਮੇਸ਼ਾ ਹੀ ਇਹੀ ਦੋ ਬੀਬੀਆਂ ਜਿਹੜੀਆਂ ਇਹ ਬੋਲਦੀਆਂ ਹੁੰਦੀਆਂ ਜ਼ਿਆਦਾਤਰ, ਬਾਕੀ ਘੱਟ ਆ। ਸੋ ਇਹ ਜਿਹੜੀ ਚੀਜ਼ ਇਸ ਟਾਈਮ ਜਿਹੜੀ ਇਹ ਵਾਪਰੀ ਆ, ਇਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਤੇ ਸਾਰੇ ਪਾਸੇ ਇਹ ਜਿਹੜੀ ਚਰਚਾ, ਚਾਹੇ ਦੱਬੇ ਸੁਰਾਂ 'ਚ ਚਾਹੇ ਉੱਚੇ ਸੁਰਾਂ 'ਚ, ਇਹ ਸ਼ੁਰੂ ਹੋ ਗਈ ਆ। ਕੀ ਆਪਾਂ ਨੂੰ ਹੁਣ ਸਵਾਲ ਕਰਨ ਦਾ ਹੱਕ ਨਹੀਂ? ਕੀ ਆਪਾਂ ਫ੍ਰੀਲੀ ਕੋਈ ਕੁਐਸਚਨ ਵੀ ਕਿਸੇ ਸਕੱਤਰ ਨੂੰ ਨਹੀਂ ਪੁੱਛ ਸਕਦੇ? ਇਸ ਦੇ ਜਵਾਬ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਤਰਕ ਦਿੱਤਾ, ਕਹਿੰਦੇ ਵੀ ਸਾਨੂੰ ਲੱਗਾ ਇੱਕ ਅਟੈਕਰ ਆ ਰਿਹਾ ਕ੍ਰਿਸਟੀ ਨਿਓਮ ਦੇ ਉੱਤੇ, ਤੇ ਲਾ ਐਨਫੋਰਸਮੈਂਟ ਨੇ ਫਿਰ ਉਸ ਦੀ ਜਿਹੜੀ ਜਵਾਬੀ ਕਾਰਵਾਈ ਉਸ ਦੇ ਹਿਸਾਬ ਦੇ ਨਾਲ ਕੀਤੀ ਹੈਗੀ ਆ। ਤੇ ਕਿ ਉਹਨਾਂ ਨੇ ਇਹ ਵੀ ਇਹਦੇ ਵਿੱਚ ਦਾਅਵਾ ਕੀਤਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ, ਵੀ ਕਹਿੰਦੇ ਵੀ ਤੁਸੀਂ ਆਪਣੇ ਆਪ ਦੀ ਸ਼ਨਾਖਤ ਨਹੀਂ ਕੀਤੀ, ਵੀ ਤੁਸੀਂ ਦੱਸਿਆ ਨਹੀਂ ਵੀ ਮੈਂ ਸੈਨੇਟਰ ਆ, ਤੇ ਤੁਸੀਂ ਪਿੰਨ ਨਹੀਂ ਸੀ ਜੀ ਲਾਈ। ਸੋ ਹੁਣ ਇਹ ਪ੍ਰਸ਼ਾਸਨ ਨੇ ਜਿਹੜੀ ਕੁੰਡੀ ਆ ਉਹ ਪਿੰਨ ਦੇ ਉੱਤੇ ਫਸਾ ਲਈ, ਵੀ ਤੁਸੀਂ ਸੈਨੇਟਰ ਵਾਲੀ ਪਿੰਨ ਨਹੀਂ ਜਿਹੜੀ ਆ ਆਪਣੇ ਕੱਪੜਿਆਂ ਦੇ ਉੱਤੇ ਲਾਈ, ਜਦ ਕਿ ਇਹ ਖੁਦ ਬੋਲਦੇ ਹੋਏ ਵੀਡੀਓ ਦੇ ਵਿੱਚ ਜਿਹੜੀ ਉਹਨਾਂ ਨੇ ਖੁਦ ਆਪ ਪੋਸਟ ਕੀਤੀ ਉਹਦੇ ਵਿੱਚ ਸਾਫ਼ ਸੁਣਾਈ ਦਿੰਦਾ ਹੈ ਵੀ ਮੈਂ ਸੈਨੇਟਰ ਐਲੈਕਸ ਪਡੀਆ ਹੈਗਾ ਆ। ਜਦ ਉਹਨਾਂ ਨੂੰ ਧੱਕੇ ਧੁੱਕੇ ਵੀ ਮਾਰੇ ਗਏ ਤਾਂ ਬਾਅਦ ਦੇ ਵਿੱਚ ਉਹਨਾਂ ਨੇ ਹੱਥ ਵੀ ਤਾਂ ਕਰ ਲਏ ਸੀਗੇ, ਜਦ ਕਮਰੇ ਤੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਤਾਂ ਵੀ ਉਹਨਾਂ ਨੂੰ ਸੁੱਟ ਕੇ ਥੱਲੇ ਤੇ ਉਸ ਤਰੀਕੇ ਦੇ ਨਾਲ ਜਿਹੜੀਆਂ ਕੜੀਆਂ ਜਿਹੜੀਆਂ ਉਹ ਲਾਈਆਂ ਗਈਆਂ ਆ। ਕੀ ਇਸ ਟਾਈਮ ਇਹ ਵੀ ਜਿਹੜੀ ਚਰਚਾ ਹੈ ਹਰਜੋਤ ਸਿੰਘ ਜੀ, ਵੀ ਕੀ ਕਿਤੇ ਜ਼ਿਆਦਾ ਤਾਂ ਨਹੀਂ ਸੱਤਾ ਦਾ ਹੰਕਾਰ ਦੇ ਵਿੱਚ ਜਿਹੜੀ ਪ੍ਰਸ਼ਾਸਨ ਆ ਉਹ ਜਿਹੜਾ ਉਹ ਆ ਗਿਆ,
ਜਾਂ ਕ੍ਰਿਸਟੀ ਨੋਇਮ ਜਿਹੜੇ ਆ ਉਹ ਆ ਗਏ ਆ। ਸੋ ਇਹ ਦੇਖਣ ਵਾਲੀ ਗੱਲ ਆ। ਬਾਅਦ ਦੇ ਵਿੱਚ ਆਪਣਾ ਬਚਾਅ ਵੀ ਜਿਹੜੇ ਉਹ ਕਰਦੇ ਹੋਏ ਨਜ਼ਰ ਆਏ, ਕਹਿੰਦੇ ਵੀ ਦੇਖੋ ਜੀ ਮੇਰੀ ਤਾਂ ਬਾਅਦ 'ਚ ਗੱਲ ਵੀ ਹੋਈ, ਅਸੀਂ 10-15 ਮਿੰਟ ਗੱਲ ਵੀ ਕੀਤੀ, 90% ਗੱਲਾਂ ਦੇ ਉੱਤੇ ਅਸੀਂ ਭਾਵੇਂ ਇੱਕ ਦੂਜੇ ਦੇ ਨਾਲ ਸਹਿਮਤ ਨਾ ਹੋਈਏ, ਅਸੀਂ ਫੋਨ ਨੰਬਰ ਵੀ ਜਿਹੜੇ ਆ ਹੁਣ ਐਕਸਚੇਂਜ ਕੀਤੇ ਹੈਗੇ ਆ। ਉਧਰ ਮੰਗਲਵਾਰ ਤੇ ਬੁੱਧਵਾਰ ਦੇ ਦਰਮਿਆਨ LAPD ਨੇ 200 ਤੋਂ ਵੱਧ ਜਿਹੜੀਆਂ ਗ੍ਰਿਫਤਾਰੀਆਂ ਆ ਇਹ LA ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਰਹੇ ਆ ਉਸ ਦਰਮਿਆਨ ਪਾਈਆਂ ਆ। ਉਧਰ LAPD ਨੇ ਦੱਸਿਆ ਵੀ 71 ਹੋਰ ਨਵੀਆਂ ਜਿਹੜੀਆਂ ਅਰੈਸਟ ਇਸ ਕਰਕੇ ਕੀਤੀਆਂ ਗਈਆਂ ਵੀ ਲੋਕ ਜਿਹੜੇ ਆ ਉਹ ਉੱਥੋਂ ਜਾ ਨਹੀਂ ਸੀ ਰਹੇ, ਡਿਸਪਰਸ ਨਹੀਂ ਸੀ ਹੋ ਰਹੇ, ਤੇ 7 ਅਰੈਸਟ ਜਿਹੜੇ ਕਰਫਿਊ ਦੀਆਂ ਵਾਇਓਲੇਸ਼ਨਸ ਦੇ ਚੱਲਦਿਆਂ ਓਵਰਨਾਈਟ ਰਾਤ ਨੂੰ ਜਿਹੜੀਆਂ ਉਹ ਕੀਤੀਆਂ ਗਈਆਂ ਹੈਗੀਆਂ। ਹਾਲ ਦੀ ਘੜੀ ਕੋਈ ਵੀ ਨਵੀਂ ਅਰੈਸਟ ਵੈਂਡਲਿਜ਼ਮ, ਲੁੱਟ ਖੋਹ ਜਾਂ ਜਿਹੜੀ ਲੂਟਿੰਗ ਦੇ ਮਾਮਲੇ ਦੇ ਵਿੱਚ ਉੱਥੇ ਨਹੀਂ ਹੋਈ ਹੈਗੀ। ਉਧਰ 2 ਜਣੇ ਹੋਰ ਫੈਡਰਲ ਚਾਰजेस ਮੋਲੋਟੋਵ ਕਾਕਟੇਲ ਅਟੈਕ ਜਿੱਥੇ ਜਿਹੜੇ ਡੈਮੋਸਟ੍ਰੇਸ਼ਨਸ ਹੋ ਰਹੀਆਂ ਸੀ ਉੱਥੇ ਉਹਨਾਂ ਦੇ ਉੱਤੇ ਲਗਾਏ ਗਏ ਹੈਗੇ ਆ। ਮੇਅਰ ਦੇ LA ਦੇ ਮੇਅਰ ਆ, ਉਹਨਾਂ ਨੇ ਕਨਫਰਮ ਕੀਤਾ ਹੈ ਹੁਣ ਤੋਂ 10-15 ਮਿੰਟ ਪਹਿਲਾਂ ਦੀ ਗੱਲ ਆ ਵੀ ਜਿਹੜਾ ਕਰਫਿਊ ਆ ਅੱਜ ਰਾਤ ਨੂੰ ਇੱਕ ਵਾਰੀ ਫੇਰ ਰੀਨਿਊ ਜਿਹੜਾ ਆ ਉਹ ਕਰ ਦਿੱਤਾ ਜਾਵੇਗਾ। ਜਿਹੜੇ ਜੱਜਿਸ ਆ ਉਹਨਾਂ ਨੇ ਜਿਹੜੇ ਨੈਸ਼ਨਲ ਗਾਰਡ ਦੇ ਮਾਮਲੇ ਦੇ ਵਿੱਚ ਤੇ ਮਰੀਨਸ ਦੇ ਮਾਮਲੇ ਵਿੱਚ ਆਰਗੂਮੈਂਟਸ ਆ ਉਹ ਉਹ ਸੁਣੇ ਆ ਤੇ ਕਹਿੰਦੇ ਵੀ ਆਰਗੂਮੈਂਟ ਦੇ ਵਿੱਚ ਸ਼ਾਇਦ ਜਿਹੜੇ ਜੱਜ ਆ ਉਹ ਕੈਲੀਫੋਰਨੀਆ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਸੁਣਾ ਸਕਦੇ ਆ। ਕਹਿੰਦੇ ਵੀ ਉਹਨਾਂ ਨੇ ਤਾੜਨਾ ਜਿਹੜੀ ਉਹ ਲਾਈ ਆ ਟਰੰਪ ਪ੍ਰਸ਼ਾਸਨ ਦੀ ਇਸ ਮਾਮਲੇ ਵਿੱਚ, ਤੇ ਜੱਜ ਨੇ ਇੰਡੀਕੇਟ ਕੀਤਾ ਵੀ ਉਹ ਆਰਡਰ ਬਹੁਤ ਹੀ ਜਲਦ ਇਸ ਜਿਹੜੀ ਅਪੀਲ ਪਾਈ ਸੀ ਕੈਲੀਫੋਰਨੀਆ ਦੇ ਦੁਆਰਾ ਨੈਸ਼ਨਲ ਗਾਰਡਸ ਨੂੰ ਐਕਟੀਵੇਟ ਕਰਨ ਦੀ, ਮਰੀਨਸ ਨੂੰ LA ਦੇ ਵਿੱਚ ਲਿਆਉਣ ਦੇ ਲਈ ਫੈਡਰਲ ਸਰਕਾਰ ਦੇ ਦੁਆਰਾ, ਟਰੰਪ ਪ੍ਰਸ਼ਾਸਨ ਦੇ ਦੁਆਰਾ ਉਸ ਦੀ ਸੁਣਵਾਈ ਲੈਂਦੇ ਹੋਏ। ਲਾਸ ਐਂਜਲਸ ਟਾਈਮ ਨੇ ਕਾਫੀ ਵੱਡਾ ਆਰਟੀਕਲ ਲਿਖਿਆ ਵੀ ਪਹਿਲਾਂ ਉਹ ਇਮੀਗ੍ਰੈਂਟਸ ਦੇ ਲਈ ਆਏ ਤੇ ਹੁਣ ਸਾਡਾ ਜਿਹੜਾ ਲਟੀਨੋ ਮੋਲ ਦਾ ਜਿਹੜਾ ਸੈਨੇਟਰ ਆ ਉਹਦੇ ਲਈ ਆਏ ਹੈਗੇ ਆ। ਸੈਨੇਟਰ ਐਡਮ ਸ਼ਿਪ ਨੇ ਜੋ ਕੈਲੀਫੋਰਨੀਆ ਦਾ ਸੈਨੇਟਰ ਆ ਪੂਰਾ ਸਾਥ ਦਿੱਤਾ ਹੈਗਾ ਆਪਣੇ ਸਾਥੀ ਸੈਨੇਟਰ ਦਾ। ਸੋ ਐਲੈਕਸ ਪਡੀਆ, ਜੇ ਆਪਾਂ ਜਿਹੜੇ ਸਰੋਤੇ ਆ ਉਹਨਾਂ ਨੂੰ ਦੱਸਦੇ ਜਾਈਏ, ਇਮੀਗ੍ਰੈਂਟਸ ਦੇ ਸਨ ਹੈਗੇ ਆ। ਉਹਦੇ ਜਿਹੜੇ ਫਾਦਰ ਤੇ ਮਦਰ ਆ ਦੋਨੋਂ ਹੀ ਇਮੀਗ੍ਰੈਂਟ ਸੀਗੇ, ਸਾਂਤੋਸ ਤੇ ਲੂਪੇ ਪਡੀਆ। 1995 ਚ ਐਲੈਕਸ ਪਡੀਆ ਪੋਲਿਟਿਕਸ ਆਏ ਕਿਉਂਕਿ ਪ੍ਰੋਪੋਜੀਸ਼ਨ 187 ਪਾਸ ਹੋਇਆ ਸੀ ਕੈਲੀਫੋਰਨੀਆ ਚ। ਉਸ ਪ੍ਰੋਪੋਜੀਸ਼ਨ ਦੇ ਤਹਿਤ ਜਿਹੜੇ ਅਨਡਾਕੂਮੈਂਟਡ ਲੋਕ ਸੀ ਉਹਨਾਂ ਦੀਆਂ ਸਾਰੀਆਂ ਪਬਲਿਕ ਸਰਵਿਸਿਜ਼ ਕੱਟ ਕਰ ਦਿੱਤੀਆਂ ਗਈਆਂ ਸੀ, ਸਕੂਲ ਵਿੱਚ ਵੀ ਨਹੀਂ ਜਾ ਸਕਦੇ ਸੀ। ਸੋ ਉਹ ਤੋਂ ਬਾਅਦ ਉਹਨਾਂ ਨੇ ਇਹ ਜਿਹੜੀ ਚੀਜ਼ ਫਾਈਟ ਕੀਤੀ, ਉਹ ਫਿਰ ਕੈਲੀਫੋਰਨੀਆ ਦੀ ਪੋਲਿਟਿਕਸ ਵੀ ਲੰਬਾ ਸਮਾਂ ਰਹੇ ਤੇ ਹੁਣ ਕੈਲੀਫੋਰਨੀਆ ਸਟੇਟ ਦੇ ਜਿਹੜੇ ਉਹ ਸੈਨੇਟਰ ਹੈਗੇ ਆ। ਸੋ ਇਸ ਕਰਕੇ ਉਹ ਚੈਂਪੀਅਨ ਹੈਗੇ ਆ ਆਪਣੇ ਜਿਹੜੇ ਰਾਈਟਸ ਦੇ ਲਈ, ਸਿਵਲ ਰਾਈਟਸ ਦੇ ਲਈ, ਇਹ ਆਮ ਲੋਕ ਕਹਿੰਦੇ ਹੈਗੇ ਆ। ਦੂਸਰੇ ਪਾਸੇ ਜਿਹੜੇ ਲੋਕ ਲੁੱਟ ਰਹੇ ਹੈਗੇ ਆ ਉਹਨਾਂ ਦੇ ਲਈ ਇੱਕ ਖਾਸ ਮੈਸੇਜ ਜਿਹੜਾ ਆ ਫੈਡਰਲ ਗਵਰਨਮੈਂਟ ਨੇ ਦਿੱਤਾ ਹੈ ਵੀ ਹੁਣ ਜਿਹੜੀ ਪ੍ਰੋਪੋਜੀਸ਼ਨ 47 ਆ ਉਸ ਨੂੰ ਭੁੱਲ ਜਾਓ। ਜਿਹੜਾ ਨਵਾਂ ਲਾ ਪ੍ਰੋਪੋਜੀਸ਼ਨ 36 ਤਹਿਤ ਪਾਸ ਹੋਇਆ ਆ, ਜੇ ਤੁਸੀਂ ਲੁੱਟ ਖਸੁੱਟ ਕਰਦੇ, ਖਾਸ ਕਰਕੇ LA ਦੇ ਵਿੱਚ, ਕਿਉਂਕਿ LA ਦਾ ਜਿਹੜਾ ਡਿਸਟ੍ਰਿਕਟ ਅਟਾਰਨੀ ਆ ਉਹ ਕੰਜ਼ਰਵੇਟਿਵ ਹੈਗਾ ਆ, ਉਹ ਕਹਿੰਦਾ ਵੀ ਮੈਂ ਸਾਰਿਆਂ ਨੂੰ ਅੰਦਰ ਠੋਕੂਗਾ। ਵੈਸੇ ਚਾਹੀਦੇ ਵੀ ਆ, ਜੇ ਹੁਣ ਤੁਸੀਂ ਸਟੋਰਾਂ ਵਾਲੇ ਵਿਚਾਰੇ ਉੱਥੇ ਬੋਰਡ ਅਪ ਕਰ ਰਹੇ ਹੈਗੇ ਆਪਣੇ ਸਟੋਰਾਂ ਨੂੰ, ਖਾਸ ਕਰਕੇ ਟੀਮ ਮੋਬਾਈਲ ਵਾਲੇ ਜਾਂ ਹੋਰ ਜਿਹੜੇ ਮਹਿੰਗੇ ਜਿੱਥੇ ਐਪਲ ਸਮਾਨ ਵਾਲਿਆਂ ਪਿਆ ਤੱਕ ਨੂੰ ਹੁੰਦਾ ਵੀ ਲੁੱਟਿਆ ਸੀਗਾ ਜੀ। ਇਹਨਾਂ ਨੇ। ਸੋ ਉਹ ਕਹਿੰਦੇ ਵੀ ਅਸੀਂ ਸਾਰਿਆਂ ਨੂੰ ਅੰਦਰ ਸਿੱਟਾਂਗੇ ਤੇ ਉਹਨਾਂ ਦੇ ਉੱਤੇ ਪੂਰੇ ਜਿਹੜੇ ਚਾਰजेस ਆ ਉਹ ਲਾਏ ਜਾਊਗੇ। ਜੀ ਬਿਲਕੁਲ। ਸੋ ਸਥਿਤੀ ਜਿਹੜੀ ਇਸ ਤਰੀਕੇ ਦੇ ਨਾਲ ਬਣੀ ਆ, 6 ਮਿਲੀਅਨ ਤੋਂ 6.5 ਮਿਲੀਅਨ ਤੋਂ ਵੱਧ ਵੋਟਾਂ ਪਾ ਕੇ ਕੈਲੀਫੋਰਨੀਆ ਦੇ ਲੋਕਾਂ ਨੇ ਐਲੈਕਸ ਪਡੀਆ ਨੂੰ ਜਿਤਾ ਕੇ ਉੱਥੇ ਘੱਲਿਆ ਸੀ ਤੇ ਉਹਨਾਂ ਦੇ ਨਾਲ ਜਿਹੜਾ ਇਹ ਸਲੂਕ ਨੂੰ ਲੈ ਕੇ ਇਸ ਟਾਈਮ ਚਰਚਾ ਜਿਹੜੀ ਆ ਉਹ ਘਰ ਘਰ ਕਹਿ ਸਕਦੇ ਆ ਵੀ ਉਹ ਮਗੀ ਪਈ ਹੈਗੀ ਆ। ਸੋ ਐਲੈਕਸ ਪਡੀਆ ਇਸ ਦਾ ਕੀ ਜਵਾਬ ਜਿਹੜਾ ਉਹ ਹੋਊਗਾ, ਕਿਵੇਂ ਜਿਹੜਾ ਉਹ ਅੱਗੇ ਇਸ ਚੀਜ਼ ਦੇ ਵਿੱਚ ਵਧਿਆ ਜਾਊਗਾ, ਕੌਣ ਇਸ ਦੀ ਕਿੰਨੀ ਪੋਲੀਟੀਕਲ ਮਾਈਲੇਜ ਜਿਹੜੀ ਉਹ ਲੈ ਸਕੂਗਾ, ਕਿਉਂਕਿ ਦੇਖੋ ਸਿਆਸਤ ਆ ਹਰਜੋਤ ਸਿੰਘ ਜੀ, ਜਿਹੜਾ ਸਿਆਸਤਦਾਨ ਆ ਉਹਨੇ ਕੋਈ ਮੌਕਾ ਨਹੀਂ ਛੱਡਣਾ, ਚਾਹੇ ਉਹ ਡੈਮੋਕ੍ਰੇਟ ਆ ਤੇ ਚਾਹੇ ਉਹ ਰਿਪਬਲਿਕਨ ਆ, ਵੀ ਇਸ ਦਾ ਫਾਇਦਾ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਹੋ ਜਾਵੇ। ਇਹ ਪ੍ਰੋਟੈਸਟ ਤੋਂ ਇੱਕ ਹਿਸਾਬ ਦੇ ਨਾਲ ਇਸ ਜਿਹੜੀ ਖਬਰ ਨੇ ਧਿਆਨ ਜਿਹੜਾ ਉਹ ਸਾਰਾ ਸੈਨੇਟਰ ਦੇ ਨਾਲ ਸਲੂਕ ਨੂੰ ਲੈ ਕੇ ਜਿਹੜਾ ਉਹ ਉਧਰਲੇ ਪਾਸੇ ਲੈ ਆਂਦਾ ਆ।